ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹਮਲੇ ਦੀਆਂ ਧਮਕੀਆਂ ਤੋਂ ਬਾਅਦ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਅੰਮ੍ਰਿਤਸਰ ਏਅਰਪੋਰਟ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ। ਇਸ ਦੀ ਪੁਸ਼ਟੀ ਬਕਾਇਦਾ ਤੌਰ ਤੇ ਪੁਲਿਸ ਵੱਲੋਂ ਕੀਤੀ ਗਈ ਆ। ਹਵਾਈ ਅੱਡਾ ਪ੍ਰਸ਼ਾਸਨ ਨੂੰ ਇਹ ਜਿਹੜੀ ਈਮੇਲ ਆ ਜਿਹੜੀ ਧਮਕੀ ਆ ਈਮੇਲ ਦੇ ਜ਼ਰੀਏ ਮਿਲੀ ਆ ਤੇ ਇਸ ਤੋਂ ਬਾਅਦ ਹਵਾਈ ਅੱਡੇ ਉੱਤੇ ਸੁਰੱਖਿਆ ਜਿਹੜੇ ਪ੍ਰਬੰਧ ਨੇ ਤੇ ਚੌਕਸੀ ਵਧਾ ਦਿੱਤੀ ਗਈ ਆ। ਇਸ ਮਾਮਲੇ ਦੇ ਵਿੱਚ ਜਿਹੜੀਆਂ ਦਰਬਾਰ ਸਾਹਿਬ ਤੇ ਹਮਲੇ ਦੀਆਂ ਧਮਕੀਆਂ ਮਿਲੀਆਂ ਸਨ, ਈਮੇਲਸ ਆਈਆਂ ਸਨ, ਉਹਨਾਂ ਦਾ ਸਿਲਸਿਲਾ 9 ਤੱਕ ਅੱਪੜ ਗਿਆ। ਇਸ ਮਾਮਲੇ ਦੇ ਵਿੱਚ ਇੱਕ ਸੌਫਟਵੇਅਰ ਇੰਜੀਨੀਅਰ ਨੂੰ ਦੂਬੇ ਨਾਂ ਦੇ ਇੰਜੀਨੀਅਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਵੱਡਾ ਸਵਾਲ ਤਾਂ ਇਹ ਹੈ ਵੀ ਹਲੇ ਤੱਕ ਇਹ ਜਿਹੜੀਆਂ ਈਮੇਲਸ ਨੇ ਇਹਨਾਂ ਦਾ ਸਿਲਸਿਲਾ ਬੰਦ ਕਿਉਂ ਨਹੀਂ ਹੋਇਆ? ਇਹ ਹੋਣਾ ਚਾਹੀਦਾ ਸੀਗਾ। ਇਹ ਨਾ ਸਿਰਫ ਸਰਕਾਰਾਂ ਦੀ ਨਲਾਇਕੀ ਹੈ ਬਲਕਿ ਸਰਕਾਰਾਂ ਦੇ ਇੰਟੈਲੀਜੈਂਸ ਦੀ ਵੀ ਨਲਾਇਕੀ ਆ ਤੇ ਜੇਕਰ ਇਹ ਕਿਸੇ ਸਾਜ਼ਿਸ਼ ਦੇ ਤਹਿਤ ਭੇਜੀਆਂ ਜਾ ਰਹੀਆਂ ਨੇ ਤਾਂ ਉਹ ਇਸ ਤੋਂ ਵੀ ਮੰਦਭਾਗਾ ਕਦਮ ਕਿਹਾ ਜਾ ਰਿਹਾ ਹੈ। ਕਈ ਜਿਹੜੇ ਪੰਥਕ ਹਿਤੈਸ਼ੀ ਪੱਤਰਕਾਰ ਨੇ ਜਾਂ ਪੰਥਕ ਹਲਕਿਆਂ ਨੂੰ ਨੇੜਿਓਂ ਕਵਰ ਕਰਨ ਵਾਲੇ ਲੋਕ ਨੇ ਜਾਂ ਉਹਨਾਂ ਦੇ ਮਾਮਲਿਆਂ ਉੱਤੇ ਚੌਕਸੀ ਰੱਖਣ ਵਾਲੇ ਲੋਕ ਨੇ, ਨਜ਼ਰ ਰੱਖਣ ਵਾਲੇ ਲੋਕ ਨੇ, ਉਹ ਇਸ ਗੱਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਭਾਰਤੀ ਇੰਟੈਲੀਜੈਂਸ ਨੂੰ ਖੁੱਲ੍ਹਾ ਰਾਹ ਦੇਣ ਦੇ ਜਿਹੜਾ ਹਵਾਲੇ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਭਾਰਤੀ ਇੰਟੈਲੀਜੈਂਸ ਤੇ ਭਾਰਤੀ ਜਿਹੜੀ ਹਵਾਈ ਫੌਜ, ਮਾਫ਼ ਕਰਨਾ, ਜਿਹੜੀ ਫੌਜ ਆ, ਉਹਨੂੰ ਸਿੱਧਾ ਐਕਸੈਸ ਦੇਣ ਦੀ ਕੋਸ਼ਿਸ਼ ਲੱਗਦੀ ਆ, ਜਿਹਨੂੰ ਕਿ ਮੁੱਢੋਂ ਰੱਦ ਕੀਤਾ ਜਾਣਾ ਚਾਹੀਦਾ। ਗਿਆਨੀ ਰਘਬੀਰ ਸਿੰਘ ਜੀ ਇਸ ਦਾ ਵਿਰੋਧ ਆਲਰੇਡੀ ਕਰ ਚੁੱਕੇ ਨੇ। ਇਹ ਕੀ ਹੈ ਤੇ ਕਿਉਂ ਚੱਲ ਰਿਹਾ ਹੈ? ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸ਼ੰਕੇ ਨੇ।